ਗੁਲੂਕਾਰਾਂ ਦਾ ਮਾਨ ਤਰਾਨ ਯਾਰੋ ਹੋਇਆ ਵਿੱਚ ਗੁਜਰਾਤ ਹਸਾਨੁੱਲਾ। ਆਹਾ, ਅਸੀਂ ਹਸਦ ਬੁਗਜ਼ ਇਹ ਸਾਰਾ ਦਿਲਾਂ ਚੋਂ ਕੱਢ ਦਈਏ ਤੇ ਅਮਨ ਦੇ ਪਿਆਰ ਦੇ ਨਗਮੇ ਗਾਈਏ। ਘਾਟਾ ਪਿਆ ਜੀ ਉਹਨਾਂ ਦੇ ਜਾਣ ਨਾਲ। ਇਸ ਵੇਲੇ ਵੀ ਉਹ ਸਾਡੇ ਇਲਾਕੇ ਦੇ ਬੜੇ ਇੱਕ ਮਸ਼ਹੂਰ ਮਰੂਫ ਲੋਕ ਸਨ। ਆਹ ਇਹ ਹੈ ਕਿ ਜ਼ਿੰਦਗੀ ਮੁਖਤਸਰ ਹੈ ਜੀ ਜੀ, ਤੇ ਜੇ ਕੋਈ ਹੋ ਸਕਦਾ ਹੋਵੇ ਕਿਸੇ ਦਾ ਭਲਾ ਕਰ ਜਾਏ। ਚੌਧਰੀ ਆਸਾਨ ਬੜਾਇਆ ਚ ਨਕੀਬੀ ਉਤੇ ਆਪਣਾ ਫਜ਼ਲ ਤੇ ਕਰਮ ਕਮਾ ਮੌਲਾ। ਆਮੀਨ। ਸੂਫੀ ਸਾਹਿਬ, ਤੁਸੀਂ ਉਹਨਾਂ ਦੇ 40ਵੇਂ ਤੇ ਕਲਾਮ ਪੜਿਆ ਸੀ, ਉਹਨਾਂ ਦੇ ਬਾਰੇ ਚ ਤੁਸੀਂ ਲਿਖਿਆ। ਪਹਿਲੇ ਤੇ ਸਾਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਤੁਹਾਨੂੰ ਖਿਆਲ ਆਇਆ ਚੌਧਰੀ ਅਹਿਸਾਨੁੱਲਾਹ ਵੜੈਚ ਦੇ ਬਾਰੇ ਚ ਮੈਨੂੰ ਕੁਝ ਲਿਖਣਾ ਚਾਹੀਦਾ? ਵੇਖੋ ਜੀ, ਖਿਆਲ ਤੇ ਇਸ ਗੱਲ ਆਇਆ ਵੀ ਉਹ ਜਿਹੜਾ ਆਪਣਾ ਇੱਕ ਸੱਜਣ ਟੁਰ ਜਾਏ, ਸੱਜਣ ਹੀ ਸਨ ਨਾ ਜੀ, ਆਪਣਾ ਇੱਕ ਜ਼ੇਨ ਦਾ ਬੰਦਾ ਟੁਰ ਜਾਏ। ਬੜਾ ਘਾਟਾ ਪਿਆ ਜੀ ਉਹਨਾਂ ਦੇ ਜਾਣ ਨਾਲ। ਇਸ ਵੇਲੇ ਵੀ ਉਹ ਸਾਡੇ ਇਲਾਕੇ ਦੇ ਬੜੇ ਇੱਕ ਮਸ਼ਹੂਰ ਮਰੂਫ ਲੋਕ ਸਨ, ਪਹਿਚਾਣ ਸੀ, ਕਲਾਮ ਪੜ੍ਹਦੇ ਸਨ ਤੇ ਬਹੁਤ ਉਹਨਾਂ ਨੂੰ ਲੋਕ ਜਿਹੜੇ ਸਨ, ਮੈਂ ਕਈ ਵਾਰੀ ਗਿਆ ਤੇ ਵੇਖੇ ਨੇ ਕਿ ਬੜੀ ਬੜੀ ਦੂਰੋਂ ਲੋਕ ਆਏ ਹੁੰਦੇ ਸਨ ਉਹਨਾਂ ਦੇ ਕੋਲ। ਜੀ ਜੀ, ਇਸ ਤਰ੍ਹਾਂ ਹੀ। ਤੇ ਹੁਣ ਸੁਣਾਓ ਜੀ ਸਾਨੂੰ ਉਹ ਕਲਾਮ ਜਿਹੜਾ ਤੁਸੀਂ ਉਹਨਾਂ ਦੇ ਬਾਰੇ ਚ ਲਿਖਿਆ ਹੈ। ਉਹਨਾਂ ਦੇ ਬਾਰੇ ਪਹਿਲੇ ਤੇ ਦੁਆ ਇੱਕ ਲਿਖੀ ਹੈ ਜੀ ਉਹਨਾਂ ਵਾਸਤੇ। ਜ਼ਾਹਿਰ ਹੈ ਜੀ ਅਸੀਂ ਹੁਣ ਦੁਆ ਹੀ ਕਰ ਸਕਦੇ ਹਾਂ ਉਹਨਾਂ ਦੇ ਬਾਰੇ ਚ। ਤੇ ਫਿਰ ਕੁਝ ਉਹਨਾਂ ਦੀਆਂ ਆਪਣਾ ਖੂਬੀਆਂ ਦੇ ਬਾਰੇ ਵੀ ਕੁਝ ਲਿਖਿਆ। ਜੀ ਜੀ, ਪਹਿਲੇ ਤੁਹਾਨੂੰ ਦੁਆ ਸੁਣਾ ਦਿੰਦੇ ਆ। ਜੀ ਜੀ। ਚੌਧਰੀ ਆਸਾਨ ਬੜਾਇਆ ਚ ਨਕੀਬੀ ਉਤੇ ਆਪਣਾ ਫਜ਼ਲ ਤੇ ਕਰਮ ਕਮਾ ਮੌਲਾ। ਆਮੀਨ। ਉਹਦੀ ਕਬਰ ਤੇ ਬਾਰਿਸ਼ ਕਰ ਰਹਿਮਤਾਂ ਦੀ, ਤੇਰਾ ਨਾਮ ਰਹੀਮ ਖੁਦਾ ਮੌਲਾ। ਬੇਸ਼ੱਕ। ਤੇ ਉਹਦੀ ਕਬਰ ਵਿੱਚ ਨੂਰ ਇਮਾਨ ਵਾਲਾ ਦੀਵਾ ਫਜ਼ਲ ਦੇ ਨਾਲ ਜਲਾ ਮੌਲਾ। ਵਾਹ। ਤੇ ਖਿੜਕੀ ਖੋਲ ਕੇ ਬਾਗ ਬਹਿਸ਼ਤ ਵਾਲੀ, ਖਿੜਕੀ ਖੋਲ ਕੇ ਬਾਗ ਬਹਿਸ਼ਤ ਵਾਲੀ, ਉਹਦੀ ਕਬਰ ਨੂੰ ਜੰਨਤ ਬਣਾ ਮੌਲਾ। ਆਮੀਨ। ਤੇ ਜਦੋਂ ਨਿਕਲੇ ਉਹ ਕਬਰ ਦੀ ਰੋਜ਼ ਮਾਸ਼ਰ, ਹੋਵੇ ਚਮਕਦਾ ਨੂਰ ਜ਼ਿਆ ਮੌਲਾ। ਵਾਹ। ਤੇ ਵਿੱਚ ਪਾਕ ਰਸੂਲ ਦੀਆਂ ਉਮਤੀਆਂ ਦੇ ਕਰੇ ਉਸ ਦਾ ਹਸ਼ਰ ਬਰਪਾ ਮੌਲਾ। ਵਾਹ। ਤੇ ਸੱਜੇ ਹੱਥ ਵਿੱਚ ਦਹੀਂ ਅਮਾਲਨਾਮਾ, ਆਮੀਨ। ਜਦੋਂ ਉੱਡਣਗੇ ਵਿੱਚ ਹਵਾ ਮੌਲਾ। ਅੱਲਾਹ। ਤੇ ਭਾਰਾ ਕਰੇ ਉਹਦਾ ਪੱਲਾ ਨੇਕੀਆਂ ਦਾ, ਆਹਾ। ਜਦੋਂ ਰੱਖਣ ਮਿਜ਼ਾਨ ਲਿਆ ਮੌਲਾ। ਵਾਹ। ਤੇ ਵਾਂਗਰ ਬਿਜਲੀ ਦੇ ਪੁੱਲ ਸਰਾਤ ਤੂੰ, ਵਾਂਗਰ ਬਿਜਲੀ ਦੇ ਪੁੱਲ ਸਰਾਤ ਤੂੰ, ਉਹਨੂੰ ਪਕੜ ਕੇ ਦਹੀਂ ਲੰਘਾ ਮੌਲਾ। ਆਮੀਨ। ਤੇ ਉਹਨੂੰ ਨਬੀ ਕਰੀਮ ਦੇ ਹੌਦ ਤੂੰ ਜਾਮ ਕੌਸਰ ਦਾ ਦਹੀਂ ਪਿਲਾ ਮੌਲਾ। ਵਾਹ। ਤੇ ਕਰਨ ਨਬੀ ਕਰੀਮ ਸ਼ਫਾਤ ਉਹਦੀ। ਆਮੀਨ। ਰੋਜ਼ ਅਸ਼ਰ ਦੇ ਵਕਤ ਜਜ਼ਾ ਮੌਲਾ। ਆਰਫ ਯਾਰ ਮੈਂ ਬਹੁਤ ਮਸਕੀਨ ਬੰਦਾ, ਮੇਰੀ ਕਰੇ ਮਨਜ਼ੂਰ ਦੁਆ ਮੌਲਾ। ਆਮੀਨ ਆਮੀਨ ਆਮੀਨ। ਵਾਹ ਆਰਫ ਸਾਹਿਬ, ਹੁਣ ਤੁਸੀਂ ਜਿਹੜਾ ਉਹਨਾਂ ਦੀਆਂ ਖੂਬੀਆਂ ਦੇ ਬਾਰੇ ਚ ਜਿਹੜਾ ਕਲਾਮ ਲਿਖਿਆ ਹੈ ਉਹ ਵੀ ਸਾਨੂੰ ਤੇ ਸਾਡੇ ਨਾਜ਼ਰੀਨ ਨੂੰ ਸੁਣਾ ਦਿਓ। ਲਿਖਿਆ ਜੀ, ਗੁਲੂਕਾਰਾਂ ਦਾ ਮਾਨ ਤਰਾਨ ਯਾਰੋ ਹੋਇਆ ਵਿੱਚ ਗੁਜਰਾਤ ਹਸਾਨੁੱਲਾ। ਆਹਾ। ਗੁਲੂਕਾਰਾਂ ਦਾ ਮਾਨ ਤਰਾਨ ਯਾਰੋ ਹੋਇਆ ਵਿੱਚ ਗੁਜਰਾਤ ਹਸਾਨੁੱਲਾ। ਤੇ ਦਿਲ ਨਾਲ ਪਿਆਰ ਤੇ ਮੋਹ ਲੈਂਦਾ, ਪਹਿਲੀ ਨਾਲ ਮੁਲਾਕਾਤ ਹਸਾਨੁੱਲਾ। ਤੇ ਗੁਲੂਕਾਰ ਦੂਜੇ ਮਿਸਲ ਤਾਰਿਆਂ ਦੇ ਰੋਸ਼ਨ ਚੰਨ ਵਿੱਚ ਰਾਤ ਹਸਾਨੁੱਲਾ। ਉਸਤਾਦ ਪੰਜਾਬੀਆਂ ਸੇਵਕਾਂ ਦਾ ਕਾਮਲ ਵਿੱਚ ਸਫਾਤ ਹਸਾਨੁੱਲਾ। ਤੇ ਮਾਹਿਰ ਸੁਖਨ ਸ਼ਨਾਸੀ ਦੇ ਵਿੱਚ ਯਾਰੋ ਦੇਂਦਾ ਮਜ਼ੇ ਸਮਾਤ ਹਸਾਨੁੱਲਾ। ਆਰਫ ਹੋਰ ਗਵਈਏ ਮਿਸਲ ਜਾਂਜੀਆਂ ਦੇ, ਤੇ ਲਾੜਾ ਵਿੱਚ ਬਰਾਤ ਹਸਾਨੁੱਲਾ। ਕੀ ਬਾਤ ਹੈ। ਚੌਧਰੀ ਹਸਾਨੁੱਲਾ ਬਹਿਲਪੁਰ ਵਾਲਾ ਗੁਲੂਕਾਰਾਂ ਦੇ ਵਿੱਚ ਪ੍ਰਧਾਨ ਯਾਰੋ। ਤੇ ਹਰ ਵੱਡੇ ਦਾ ਲੋਕਾਂ ਨੇ ਹਸਦ ਕੀਤਾ, ਮੁੰਡੂ ਰਸਮ ਹੈ ਵਿੱਚ ਜਹਾਨ ਯਾਰੋ। ਤੇ ਉਹਦੇ ਆਸ਼ਿਕ ਪੰਜਾਬ ਵਿੱਚ ਹੈਨ ਲੱਖਾਂ, ਕਰਦੇ ਉਹਦੇ ਤੂੰ ਜਾਨ ਕੁਰਬਾਨ ਯਾਰੋ। ਆਰਫ ਚੌਧਰੀ ਆਸਾਨ ਦਾ ਨਾਮ ਸੁਣ ਕੇ ਚਿਹਰੇ ਫੁੱਲਾਂ ਵਾਂਗੂ ਖਿੜ ਜਾਣ। ਚੌਧਰੀ ਆਸਾਨ ਨੇ ਵਿੱਚ ਪੰਜਾਬ ਯਾਰੋ ਹਲ ਚੱਲ ਕਮਾਲ ਮਚਾ ਦਿੱਤੀ। ਹਰ ਤਰਫ ਆਸਾਨ ਆਸਾਨ ਹੋਈ, ਉਸ ਗਵਈਆਂ ਨੂੰ ਹਰਫੜੀ ਪਾ ਦਿੱਤੀ। ਐਸੀ ਬੈਠੀ ਪੰਜਾਬ ਵਿੱਚ ਧਾਕ ਉਹਦੀ, ਤਾਰੇ ਮੁਸ਼ਤਰੀ ਧੌਣ ਨਵਾ ਦਿੱਤੀ। ਆਰਫ ਯਾਰ ਉਸ ਵਿੱਚ ਪੰਜਾਬ ਸਾਰੇ ਤਾਨ ਸੋਂਬਰ ਦੇ ਵਿੱਚ ਬਹਾ ਦਿੱਤੀ। ਵਾਹ।
ਚੌਧਰੀ ਅਹਿਸਾਨੁੱਲਾ ਬਹਿਲਪੁਰ ਵਾਲਾ ਸੋਨਾ ਪਾਸੇ ਦਾ ਜ਼ਿਲ੍ਹੇ ਗੁਜਰਾਤ ਅੰਦਰ। ਚੌਧਰੀ ਅਹਿਸਾਨੁੱਲਾ ਬਹਿਲਪੁਰ ਵਾਲਾ ਸੋਨਾ ਪਾਸੇ ਦਾ ਜ਼ਿਲ੍ਹੇ ਗੁਜਰਾਤ ਅੰਦਰ। ਵਾਹ, ਸੋਨਾ ਪਾਸੇ ਦਾ। ਤੇ ਯਾਰੋ ਉਹਦੀ ਤਾਰੀਫ ਤੌਸੀਫ ਵਾਲਾ ਨਹੀਂ ਕੋਈ ਲੱਭਦਾ ਹਰਫ ਲਗਾਤ ਅੰਦਰ। ਵਾਹ। ਤੇ ਕਿਹੜੀ ਕਿਹੜੀ ਖੂਬੀ ਉਹਦੀ ਲਿਖਾਂ ਯਾਰੋ, ਅੰਜਮਨ ਖੂਬੀਆਂ ਦੀ ਉਹਦੀ ਜ਼ਾਤ ਅੰਦਰ। ਵਾਹ। ਆਰਫ ਚੌਧਰੀ ਆਸਾਨ ਦੇ ਹਰ ਪਾਸੇ ਚਰਚੇ ਅੱਜ ਵੀ ਸ਼ਹਿਰ ਦੇ ਹੱਥ ਅੰਦਰ। ਜੀ ਵਾਹ ਜੀ ਵਾਹ, सूफी साहब क्या बात है, ਮਾਸ਼ਾਅੱਲਾ ਜੀ। सूफी आरफ यार साहब ਹਰ ਬੰਦਾ ਜਿਹੜਾ ਹੈ ਆਪਣੇ ਅੰਦਾਜ਼ ਦੇ ਵਿੱਚ ਕਿਸੇ ਪਿਆਰ ਵਾਲੇ ਨੂੰ ਆਪਣਾ ਖਰਾਜੇ ਤਹਿਸੀਨ ਪੇਸ਼ ਕਰਦਾ ਹੈ। ਤੇ ਜਿਹੜਾ ਸ਼ਾਇਰ ਹੈ ਨਾ ਜਾਂ ਜਿਹੜਾ ਤਖਲੀਕਕਾਰ ਹੈ ਉਹਦਾ ਇੱਕ ਆਪਣਾ ਹੀ ਅੰਦਾਜ਼ ਹੁੰਦਾ ਹੈ ਜਿਹੜਾ ਕਿ ਮੁਖਤਲਫ ਹੁੰਦਾ ਹੈ। ਤੇ ਮਾਸ਼ਾਅੱਲਾ ਤੁਸੀਂ ਬੜੇ ਹੀ ਐਸਨ ਅੰਦਾਜ਼ ਨਾਲ ਚੌਧਰੀ ਅਹਿਸਾਨੁੱਲਾ ਵੜੈਚ ਨੂੰ ਖਰਾਜੇ ਅਕੀਦਤ ਪੇਸ਼ ਕੀਤਾ ਹੈ। ਉਹ ਮੁਸਤਹਿਕ ਸਨ ਇਸ ਦਾਤ ਦੇ ਜਿਹੜੀ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ 'ਚ ਵੀ ਦਿੰਦੇ ਰਹੇ ਹੋ। ਉਹਨਾਂ ਦੇ ਪਰਦਾ ਕਰਨ ਤੋਂ ਬਾਅਦ ਵੀ ਤੁਸੀਂ ਬੜੀ ਅੱਛੀ ਤਰ੍ਹਾਂ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕੀਤਾ। ਇਨਸ਼ਾਅੱਲਾ ਕਿਸੇ ਦਿਨ ਅਸੀਂ ਤੁਹਾਡੇ ਕੋਲ ਆ ਕੇ ਜਾਂ ਇਨਸ਼ਾਅੱਲਾ ਕਿਸੇ ਦਿਨ ਤੁਹਾਨੂੰ ਤਕਲੀਫ ਦੇਵਾਂਗੇ, ਤੁਹਾਨੂੰ ਦਾਵਤ ਦੇਵਾਂਗੇ ਕਿ ਤੁਸੀਂ ਸਾਡੇ ਕੋਲ ਆਓ ਤੇ ਸਾਡੇ ਨਾਜ਼ਰੀਨ ਨੂੰ ਆਪਣੀ ਸ਼ਾਇਰੀ ਨਾਲ ਮੁਸਤਫੀਦ ਕਰੋ। ਤੇ सूफी साहब ਹੁਣ ਸਾਡੇ ਨਾਜ਼ਰੀਨ ਵਾਸਤੇ ਕੋਈ ਪੈਗਾਮ ਦੇ ਦਿਓ। ਪੈਗਾਮ ਇਹ ਹੈ ਕਿ ਜ਼ਿੰਦਗੀ ਮੁਖਤਸਰ ਹੈ ਜੀ ਜੀ। ਤੇ ਜੇ ਕੋਈ ਹੋ ਸਕਦਾ ਹੋਵੇ ਕਿਸੇ ਦਾ ਭਲਾ ਕਰ ਜਾਏ, ਹੋਰ ਨਮਾਜ਼ ਪੜ੍ਹੇ ਜੀ, ਅੱਗੋਂ ਮਾਹ ਰਮਜ਼ਾਨ पे ਆਉਂਦਾ ਰੋਜ਼ੇ ਰੱਖੇ ਜੀ ਮਾਸ਼ਾਅੱਲਾ ਜੀ, ਕੋਈ ਕਰ ਸਕਦਾ ਕਰੇ। ਅੱਗੋਂ ਜਿਹੜਾ ਮਾਫ ਕਰਨਾ ਉਹ ਅੱਲਾਹ ਪਾਕ ਦਾ ਕੰਮ ਹੈ, ਉਹ ਬੜਾ ਬੇਪਰਵਾਹ ਹੈ, ਬੜਾ ਮਿਹਰਬਾਨ ਹੈ। ਬੇਸ਼ੱਕ। ਤੇ ਜੇ ਕੋਈ ਹੋ ਸਕੇ ਤੇ ਭਲਾ ਕਰ ਜਾਏ ਕਿਸੇ ਦਾ, ਉਹਦਾ ਭਲਾ ਜਿਹੜਾ ਉਹ ਹਮੇਸ਼ਾ ਯਾਦ ਰਹੇਗਾ। ਜੀ ਜੀ ਬਿਲਕੁਲ, ਇਹੀ ਪੈਗਾਮ ਹੈ ਜੀ ਜੀ। ਨਾਜ਼ਰੀਨ ਤੁਸਾਂ सूफी आरफ यार सोलवी साहब ਦਾ ਪੈਗਾਮ ਸੁਣਿਆ। ਮਾਸ਼ਾਅੱਲਾ ਉਹਨਾਂ ਨੇ ਸਮੁੰਦਰ ਨੂੰ ਕੋਜ਼ੇ 'ਚ ਬੰਦ ਕਰ ਦਿੱਤਾ ਹੈ, ਕਿਉਂਕਿ ਇਨਸਾਨ ਦੀ ਇਨਸਾਨ ਨਾਲ ਜਿਹੜੀ ਮੁਹੱਬਤ ਹੈ ਨਾ, ਇਹੀ ਅਸਲ ਚੀਜ਼ ਹੈ। ਤੇ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਤੌਫੀਕ ਦੇਵੇ ਕਿ ਅਸੀਂ ਹਸਦ ਬੁਗਜ਼ ਇਹ ਸਾਰਾ ਦਿਲਾਂ 'ਚੋਂ ਕੱਢ ਦਈਏ ਤੇ ਅਮਨ ਦੇ ਪਿਆਰ ਦੇ ਨਗਮੇ ਗਾਈਏ। ਖੁਸ਼ ਰਵੋ, ਆਬਾਦ ਰਵੋ। ਅੱਲਾਹ ਹਾਫਿਜ਼।